अस्सलामुअलैकुम। ਇਹ ਜਿਹੜਾ ਇੱਕ ਰੋਣਾ ਪਿਆ ਹੈ ਜੀ, ਇਹ ਮੇਰਾ ਜਿਸਮ ਮੇਰੀ ਮਰਜ਼ੀ। ਇੰਨੇ ਕੁ ਤਬਸਰੇ ਹੋ ਗਏ ਨੇ ਕਿ ਇੰਤਹਾ ਹੈ, ਤੇ ਮੈਂ ਬੜਾ ਚੁੱਪ ਕੀਤਾ ਰਿਹਾ। ਬਹਰਹਾਲ ਆਪਣਾ ਇੰਨੇ ਕੁ ਆਪਣਾ ਕਹਿ ਲੋ ਕਿ ਲੱਗਦੇ ਨੇ ਆਪਣਾ ਬੜੇ ਪੜ੍ਹੇ ਲਿਖੇ ਤੇ ਬੜੇ ਸਿਆਣੇ ਲੋਕ ਲੱਗਦੇ ਨੇ। ਉਹ ਵੀ ਇੰਨੀਆਂ ਥੱਕੀਆਂ ਤੇ ਆਪਣੀਆਂ ਕਹਿ ਲੋ ਕਿ ਇੰਨੀਆਂ ਕੁ ਜਾਹਲੀਅਤ ਵਾਲੀਆਂ ਕੰਪਲੈਕਸ ਵਾਲੀਆਂ ਗੱਲਾਂ ਕਰਦੇ ਨੇ ਕਿ ਮੇਰੇ ਕੋਲ ਨਹੀਂ ਰਿਹਾ ਗਿਆ, ਤੇ ਥੋੜਾ ਜਿਹਾ ਬਰਦਾਸ਼ਤ ਕਰ ਲਓ। ਮਸਲਾ ਪਹਿਲਾ ਹੈ ਵੇ ਕਿ ਉਹ ਜਿਹੜੀ ਪਹਿਲੀ ਉਹ ਸੀ ਆਪਣਾ ਹਲੀਲੁਰ ਰਹਿਮਾਨ ਨੇ ਜਦੋਂ ਉਹਨੂੰ ਕਿਹਾ ਕਿ ਗਲੀਜ਼ ਔਰਤ ਤੇ ਤੇਰੇ ਜਿਸਮ ਤੇ ਕੋਈ ਥੁੱਕਦਾ ਨਹੀਂ ਫਲਾਣੇ ਢੀਂਗੇ, ਉਹ ਗੱਲ ਤੋਂ ਪਹਿਲਾਂ ਕੋਈ ਉਹਨੂੰ ਵੀਡੀਓ ਨੂੰ ਪੂਰੀ ਨੂੰ ਵੇਖੇ ਤੇ ਉਹਦੇ ਵਿੱਚ ਜਦੋਂ ਆਪਣਾ ਮਾਰਵੀ ਸਰਮਦ ਗੱਲ ਵੀ ਕਰਦੀ ਹੈ ਤੇ ਉਦੋਂ ਸਾਰੀ ਗੱਲ ਜਿਹੜੀ ਹੈ ਚੁੱਪ ਕਰਕੇ ਖਾਮੋਸ਼ੀ ਦੇ ਨਾਲ ਸਾਰੀ ਉਹਨੇ ਸੁਣੀ। ਤੇ ਦੂਸਰੀ ਗੱਲ ਇਹ ਸੀ ਕਿ ਉਹ ਮਾਰਵੀ ਸਰਮਦ ਨੂੰ ਚਾਹੀਦਾ ਸੀ ਕਿ ਉਹਦੀ ਗੱਲ ਉਹ ਚੁੱਪ ਕਰਕੇ ਸੁਣਦੀ। ਉਹਨੇ ਉਹਦੀ ਗੱਲ ਨਹੀਂ ਸੁਣੀ, ਵਿੱਚ ਟੈਂ ਸ਼ੁਰੂ ਕੀਤੀ ਹੈ। ਉਹਨੇ ਗੁੱਸੇ ਦੇ ਵਿੱਚ ਆ ਕੇ ਤੇ ਉਹਨੇ ਉਹਨੂੰ ਕੋਈ ਗੱਲਾਂ ਕੀਤੀਆਂ ਨੇ ਜਿਹੜੀਆਂ ਆਪਣੇ ਕਹਿਲਾਕੀਆਂ ਤੋਂ ਕਹਿ ਲਓ ਕਿ ਥੋੜੀਆਂ ਜੀਆਂ ਅਟਕੇ ਨੇ, ਤੇ ਉਹ ਗੱਲ ਉਹਨੇ ਕੀਤੀ ਹੈ। ਤੇ ਉਹਦੇ ਨਾਲ ਆਪਣਾ ਜੀ ਹੁਣ ਇਹਨਾਂ ਸਾਰਿਆਂ ਨੇ ਆਹਰ ਚੁੱਕ ਲਈ ਜੀ ਇੱਕ ਔਰਤ ਨੂੰ ਜਿਹੜਾ ਵੇ ਨਾ ਉਹਨੇ ਲਫ਼ਜ਼ ਬੋਲੇ ਨੇ। ਇੱਕ ਔਰਤ ਪਹਿਲੀ ਤੇ ਗੱਲ ਆਹਰ ਤੇ ਇਹਨਾਂ ਨੇ ਐਫ ਹੀ ਚੁੱਕੀ ਹੈ ਕਿ ਔਰਤ ਮਰਦ ਬਰਾਬਰ ਰੱਖੋ, ਇਹਨਾਂ ਨੂੰ ਬਰਾਬਰ ਇੱਕੋ ਹੀ ਵੇਲਣੇ ਚ ਨੰਗਾਓ। ਜਿਹੜਾ ਵੇ ਨਾ ਜਿਹੜੀ ਬੀਬੀਆਂ ਨੂੰ ਜਿਹੜੀ ਚੀਜ਼ ਮਰਦਾਂ ਨੂੰ ਜਿਹੜੀ ਲੱਭਦੀ ਉਹ ਫਿਰ ਬੀਬੀਆਂ ਨੂੰ ਲੱਭੇ, ਤੇ ਛਿੱਤਰ ਵੀ ਜੀ ਮਰਦਾਂ ਨੂੰ ਪੈਂਦੇ ਨੇ। ਮੈਨੂੰ ਲੱਗਿਆ ਪੁਲਿਸ ਆ ਗਈ ਹੈ, ਤੇ ਉਹ ਪੁਲਿਸ ਕਿਧਰ ਹੋਰ ਵੀ ਜਾਂਦੀ ਹੈ। ਤੇ ਮਸਲਾ ਹੈ ਵੇ ਜੀ ਆਪਣਾ ਇਹਨਾਂ ਦਾ ਦਿਲ ਜੀ ਜਿਹੜੀ ਛਿੱਤਰ ਪਲੇਟ ਹੁੰਦੀ ਆ ਆਪਣਾ ਮਰਦ ਹੁੰਦੀ ਆ ਆਪਣੇ ਦਿਲ ਜਿਹੜੇ ਫਾਇਦੇ ਲੱਭਦੇ ਨਾ ਬੰਦਿਆਂ ਨੂੰ, ਉਹ ਵੀ ਸਾਨੂੰ ਲੱਭਣ, ਸਾਨੂੰ ਜਰਾਬਾਂ ਲੱਭ ਕੇ ਦਿਓ ਤੇ ਸਾਨੂੰ ਇਹ ਜੀ ਆਪਣਾ ਖਾਣਾ ਗਰਮ ਕਰਕੇ ਇਹਨਾਂ ਨੂੰ ਦਿੱਤਾ ਜਾਏ। ਤੇ ਬਾਹਰ ਜਿਹੜੇ ਛਿੱਤਰ ਨੇ ਨਾ ਉਹ ਇਹਨਾਂ ਨੂੰ ਮਰਦਾਂ ਤੋਂ ਘੱਟ ਪੈਣ, ਤੇ ਇਹ ਆਪਣੀ ਰਿਸਪਾਂਸਿਬਿਲਿਟੀ ਇਹਨਾਂ ਦੀ ਕੋਈ ਨਾ ਹੋਏ। ਤੇ ਇਹ ਜਿਹੜੀ ਇਹ ਇੱਕ ਚਵਲ ਹੈ, ਕੋਈ ਗੱਲ ਨਹੀਂ। ਤੇ ਮਸਲਾ ਇਹ ਵੇ ਕਿ ਹੁਣ ਉਹਨੇ ਬਰਦਾਸ਼ਤ ਕੀਤੀ। ਹੁਣ ਇੱਕ ਆਮ ਸਿਆਸੀ ਗੱਲ ਹੁੰਦੀ ਹੈ। ਇੱਕ ਪਿੱਛੇ ਮੈਂ ਇੱਕ ਵੀਡੀਓ ਵੇਖੀ ਸੀ, ਬੜੀ ਵਾਇਰਲ ਹੋਈ ਸੀ, ਫਿਰਦੌਸ ਸ਼ਗਵਾਨ ਆਂਦੀ ਹੈ ਜੀ ਮੈਂ ਆਪਣਾ ਉਹ ਵੀ ਇੱਕ ਟਾਕ ਸ਼ੋ ਦੇ ਵਿੱਚ ਆਂਦੀ ਹੈ ਮੈਂ ਜਿਹੜਾ ਆਪਣਾ ਕੈਰੀਅਰ ਸਟਾਰਟ ਨਹੀਂ ਕੀਤਾ ਹੀਰਾ ਮੰਡੀ ਤੋਂ ਨਹੀਂ ਸਟਾਰਟ ਕੀਤਾ, ਮੈਂ ਕਿ ਬੈਡਾਂ ਤੋਂ ਨਹੀਂ ਸਟਾਰਟ ਕੀਤਾ। ਬੁਰੇ ਲਫ਼ਜ਼ ਮੈਂ ਉਹਦੇ ਨਾਲ ਮੇਰਾ ਕੋਈ ਗਰਜ਼ ਨਹੀਂ। ਉਹ ਕੌਣ ਹੈ? ਗੱਲ ਕਰਨ ਦਾ ਮਕਸਦ ਹੈ ਵੇ ਕਿ ਜਦੋਂ ਔਰਤ ਨੇ ਔਰਤ ਨੂੰ ਆਖਿਆ ਤੇ ਉਦੋਂ ਕਿਸੇ ਨੂੰ ਕੋਈ ਗਿਲਾ ਨਹੀਂ। ਸਾਰਿਆਂ ਨੇ ਸਿਰਫ ਇੱਕ ਸਿਆਸੀ ਜਿਹੜੀ ਉਹ ਵੀਡੀਓ ਕਰਕੇ ਲੋਕਾਂ ਨੇ, ਕਿਸੇ ਨਹੀਂ ਆਖਿਆ ਮਾਫੀ ਮੰਗੇ, ਕਿਸੇ ਨਹੀਂ ਆਖਿਆ ਕੋਈ ਨਹੀਂ ਕੋਈ ਕਿਆਮਤ ਆ ਗਈ ਹੈ, ਤੇ ਸਾਰਿਆਂ ਨੇ ਨਾਰਮਲ ਉਹਨੂੰ ਸ਼ੇਅਰ ਕੀਤਾ ਇੱਕ ਮਜ਼ਾਕ ਦੇ ਵਿੱਚ। ਫਿਰ ਇੱਕ ਇਮਰਾਨ ਖਾਨ ਦੀ ਬੜੀ ਵੀਡੀਓ ਵਾਇਰਲ ਹੁੰਦੀ। ਇਮਰਾਨ ਖਾਨ ਨੂੰ ਸ਼ੇਰ ਰਸ਼ੀਦ ਨੂੰ ਆਂਦਾ ਜੇ ਕਾਮਯਾਬ ਸਿਆਸਤਦਾਨ ਹੈ ਤੇ ਅੱਲਾ ਮੈਨੂੰ ਕਦੀ ਨਾ ਬਣਾਏ ਤੇ ਮੈਂ ਆਪਣਾ ਨਾ ਮੈਂ ਇਹੋ ਜਿਹੇ ਬੰਦੇ ਨੂੰ ਆਪਣਾ ਚਪੜਾਸੀ ਵੀ ਨਾ ਰੱਖਾਂ। ਤੇ ਉਹ ਵੀ ਇੱਕ ਗੱਲ ਚੰਗੀ ਨਹੀਂ। ਆਪਣਾ ਡੀਸੈਂਟ ਬੰਦਾ ਅੱਛੇ ਤਰੀਕੇ ਨਾਲ ਗੱਲ ਕਰਦਾ, ਵਿੱਚ ਕੋਈ ਚਪੜਾਸੀ ਨਾ ਆਖੇ, ਤੇ ਇਹੋ ਜਿਹੇ ਅਲਫਾਜ਼ ਇਸਤੇਮਾਲ ਨਹੀਂ ਕਰਨੇ ਚਾਹੀਦੇ। ਬਹਰਹਾਲ ਉਹ ਵੀ ਮੇਰਾ ਮਕਸਦ ਨਹੀਂ। ਮਕਸਦ ਹੈ ਵੇ ਕਿ ਉਦੋਂ ਵੀ ਕਿਸੇ ਕੁਛ ਨਾ ਆਖਿਆ, ਤੇ ਅੱਜ ਜਿਹੜਾ ਵੇ ਆਪਣਾ ਸਾਰਿਆਂ ਨੇ ਆਹਰ ਚੁੱਕ ਲਈਏ ਜੀ ਇਹ ਫਲਾਣ ਹੋ ਗਿਆ। ਉਹ ਅਗਲੇ ਦਿਨ ਆਉਂਦੇ ਨੇ ਜੀ ਇਹ ਜੀ ਜਿਹੜਾ ਹਲੀਲੁਰ ਰਹਿਮਾਨ ਦੇਗ ਦੇ ਚਾਵਲ ਦਾ ਉਹ ਦਾਣਾ ਹੈ ਕਿ ਜਿਹਦੇ ਤੋਂ ਤੁਸੀਂ ਪੂਰੀ ਦੇਗ ਦਾ ਅੰਦਾਜ਼ਾ ਲਾ, ਮਤਲਬ ਕਿ ਸਾਡੇ ਸਾਰੇ ਮਰਦੀ ਐ ਜਿਹਦੇ ਜਾਹਲ ਨੇ, ਜਿਹੜੇ ਆਪਣਾ ਔਰਤਾਂ ਦੀ ਇੱਜ਼ਤ ਨਹੀਂ ਕਰਦੇ। ਇਹ ਤੁਹਾਡੀ ਜਾਹਲੀਅਤ ਹੈ। ਤੁਸੀਂ ਨਾਲੇ ਬਰਾਬਰੀ ਮੰਗਦੇ ਹੋ, ਨਾਲੇ ਬਰਾਬਰੀ ਦੇ ਵਿੱਚ ਆ ਕੇ ਤੇ ਹੁਣ ਬਰਾਬਰੀ ਦਾ ਹੁਣ ਤੁਸੀਂ ਰੋਣਾ ਪਾ ਲਿਆ, ਬਰਾਬਰ ਚਿੱਤਰ ਮਾਰੇ ਨੇ ਤੇ ਹੁਣ ਤੁਸੀਂ ਰੋਣ ਲੱਗ ਪਏ ਹੋ। ਤੇ ਦੂਸਰੀ ਗੱਲ ਹੈ ਵੀ ਮੈਂ ਜਾਪਾਨ ਦੇ ਵਿੱਚ ਰਹਿਣਾ ਵਾ, ਬੜਾ ਆਪਣਾ ਕਹਿ ਲਓ ਕਿ ਐਡਵਾਂਸ ਕੰਟਰੀ ਹੈ ਤੇ ਸਭ ਕੁਛ ਹੈ। ਇੱਥੇ ਵੀ ਔਰਤਾਂ ਮਰਦ ਜਿਹੜੇ ਨੇ ਨਾ ਜਿਹੜੇ ਆਂਦੇ ਨੇ ਨਾ ਬਰਾਬਰ ਨੇ, ਉਹ ਬਰਾਬਰ ਹੀ ਨੇ। ਬਹਰਹਾਲ ਇੱਥੇ ਵੀ ਬੀਬੀਆਂ ਕੋਈ ਨਹੀਂ ਆਂਦੀਆਂ ਕਿ ਮੇਰਾ ਜਿਸਮ ਤੇ ਮੇਰੀ ਮਰਜ਼ੀ, ਤੇ ਇੱਥੇ ਵੀ ਕੋਈ ਨਹੀਂ ਐਡਾ ਜਿਹੜਾ ਵੇ ਨਾ ਆਪਣਾ ਉਹ ਇੱਕ ਅਗਲੇ ਦਿਨ ਇਸ਼ਤਿਹਾਰ ਦੇ ਵਿੱਚ ਇੰਜ ਲੱਤਾਂ ਖੋਲ ਕੇ ਬੈਠੀ ਹੈ ਤੇ ਆਂਦੀ ਇਹ ਜੀ ਲੋ ਬੈਠ ਗਈ ਮੈਂ ਆਪਣਾ ਨਾ ਠੀਕ ਸੇ। ਇਹ ਇੱਕ ਬਹਾਦਰੀ ਹੈ, ਇਹ ਕਲਚਰ ਹੈ ਆਪਣਾ, ਸਾਡਾ ਕਲਚਰ ਹੈ ਜਿਹਦੇ ਸਾਡੇ ਡਰੈਸਿੰਗ ਹੈ। ਮਜ਼ਹਬ ਨੂੰ ਚਲੋ ਤੁਸੀਂ ਨਹੀਂ ਮੰਨਦੇ, ਨਾ ਮੰਨੋ, ਛੱਡ ਦਿਓ। ਮਜ਼ਹਬ ਨੂੰ ਮੈਂ ਗੱਲ ਹੀ ਨਹੀਂ ਕਰਦਾ। ਕਲਚਰ ਹੈ ਨਾ, ਕਲਚਰ ਜੇ ਅਮਰੀਕਾ ਦਾ ਕਲਚਰ ਹੈ, ਕੋਈ ਇੰਡੀਅਨ ਕਲਚਰ ਹੈ ਆਪਣਾ, ਇਹ ਆਪਣਾ ਜਾਪਾਨੀ ਕਲਚਰ ਹੈ। ਸਾਡੇ ਕਲਚਰ ਦੇ ਵਿੱਚ ਮੋਡੈਸਟੀ ਆਪਣਾ ਕੱਪੜੇ ਜਿਹੜੇ ਔਰਤ ਜਿਹੜੀ ਉਹ ਪੂਰੇ ਕੱਪੜੇ ਪਾਉਂਦੀ ਹੈ, ਤੇ ਉਹ ਆਪਣਾ ਤੁਸੀਂ ਨਹੀਂ ਪਾਉਂਦੀਆਂ ਤੇ ਤੁਹਾਡੇ ਨਾਲ ਸਾਨੂੰ ਕੋਈ ਨਹੀਂ ਗਿਲਾ। ਨਾ ਪਾਓ, ਨੰਗੀਆਂ ਫਿਰੋ, ਜਾਓ ਖਾਓ ਕਸਮਾਂ ਨੂੰ, ਤੇ ਦੂਜੀਆਂ ਨੂੰ ਤੇ ਨਾ ਜਿਹੜੀਆਂ ਪਾਉਂਦੀਆਂ ਨੇ ਉਹਨਾਂ ਨੂੰ ਨਾ ਮਜ਼ਾਕ ਕਰੋ, ਤੇ ਉਹਨਾਂ ਨੂੰ ਨਾ ਆਖੋ ਕਿ ਤੁਸੀਂ ਆਪਣਾ ਜਿਹੜਾ ਵੇ ਨਾ ਇਹ ਤੁਹਾਡੀ ਬੰਦ ਸੋਚ ਹੈ ਤੇ ਤੁਹਾਡੇ ਪਰਦੇ ਪਏ ਨੇ ਤੇ ਪਤਾ ਨਹੀਂ ਫਲਾਣੇ ਢੀਂਗੇ।
ਤੇ ਇੱਕ ਕੰਪਲੈਕਸ ਹੈ ਤੇ ਕੰਪਲੈਕਸ ਤੋਂ ਅੱਗੇ ਲੰਘ ਕੇ ਤੇ ਆਪਣਾ ਕੋਈ ਕਿੱਡੀ ਖੁਸ਼ੀ ਹੁੰਦੀ ਤੁਸੀਂ ਆਂਦੇ ਕਿ ਆਪਣਾ ਜਿਹੜੇ ਜ਼ਾਹਰ ਹੈ ਸਾਡੀਆਂ ਔਰਤਾਂ ਨੂੰ ਕੁਝ ਮੁਸ਼ਕਿਲਾਤ ਵੀ ਹੈ ਨਾ ਸਾਡੇ ਕਲਚਰ ਦੇ ਵਿੱਚ ਸਟੱਡੀ ਦਾ ਮਸਲਾ ਹੁੰਦਾ ਹੈ ਆਪਣਾ ਬਾਹਰ ਨਹੀਂ ਫੈਮਲੀਆਂ ਨਾਰਮਲ ਨਹੀਂ ਭੇਜਦੀਆਂ ਇਹੋ ਜੀ ਕੋਈ ਗੱਲ ਹੁੰਦੀ ਜੀ ਔਰਤਾਂ ਨੂੰ ਬਾਹਰ ਪੜਨ ਦੀ ਇਜਾਜ਼ਤ ਮਿਲੇ ਉਹਨਾਂ ਨੂੰ ਵੀ ਜਿਹੜਾ ਵੇ ਆਪਣਾ ਬਰਾਬਰੀ ਤੇ ਉਹਨਾਂ ਨੂੰ ਵੀ ਹਰ ਜਗ੍ਹਾ ਤੇ ਜੇ ਤੁਸੀਂ ਬੇਟਿਆਂ ਨੂੰ ਜਿਹੜਾ ਵੀ ਯੂਨੀਵਰਸਿਟੀਆਂ ਦੇ ਵਿੱਚ ਦੂਰ ਹਾਸਟਲਾਂ 'ਚ ਰੱਖਦੇ ਹੋ ਤੇ ਔਰਤਾਂ ਨੂੰ ਵੀ ਹੁਣ ਸਾਰੇ ਜਾਂਦੇ ਨੇ ਮਸਲਾ ਤੇ ਕੋਈ ਨਹੀਂ ਬਹਰਹਾਲ ਜਿਹੜੇ ਕੁਝ ਲੋਕ ਨਹੀਂ ਘੱਲਦੇ ਉਹਨਾਂ ਨੂੰ ਕਹੋ ਜੀ ਉਹ ਵੀ ਘੱਲਣ ਜਿਹੜੀ ਕੋਈ ਗੱਲ ਕਰਨ ਵਾਲੀ ਹੈ ਆਹੇ ਜੀ ਮੇਰਾ ਜਿਸਮ ਤੇ ਮੇਰੀ ਮਰਜ਼ੀ ਤੇ ਮੈਂ ਪਤਾ ਨਹੀਂ ਕੱਪੜੇ ਜਿਹੜੇ ਨੇ ਫਲਾਣੇ ਪਾਣੇ ਨੇ ਤੇ ਕੱਪੜੇ ਫਲਾਣੇ ਪਾਣੇ ਨੇ ਇੱਥੇ ਜਾਪਾਨ ਦੇ ਵਿੱਚ ਲੱਤਾਂ ਨੰਗੀਆਂ ਕਰਨਾ ਜਾਪਾਨ ਦਾ ਕਲਚਰ ਸਕਰਟ ਪਾਣਾ ਆਪਣਾ ਕਹਿ ਲੋ ਕਿ ਆਪਣਾ ਗੋਡਿਆਂ ਤੋਂ ਉੱਤੇ ਉਦੋਂ ਉੱਤੇ ਕਹਿ ਲੋ ਕਿ ਅੰਡਰਵੇਅਰ ਜਿਹੜੇ ਨੇ ਉਹ ਨਜ਼ਰ ਜਿਹੜੇ ਨੇ ਆਉਣੇ ਉਹ ਮੋਡੈਸਟੀ ਦੇ ਖਿਲਾਫ ਹੈ ਉਹ ਜਾਪਾਨੀ ਬਹੁਤ ਬੁਰਾ ਸਮਝਦੇ ਨੇ ਜਾਪਾਨਣਾ ਬਹੁਤ ਸ਼ਰਮਾਂਦੀਆਂ ਨੇ ਸ਼ਰਮ ਮਹਿਸੂਸ ਕਰਦੀਆਂ ਨੇ ਪੇਟ ਵਹਾਣਾ ਇੱਕ ਆਮ ਕੋਈ ਇੱਜ਼ਤਦਾਰ ਔਰਤ ਜਿਹੜੀ ਜਾਪਾਨੀ ਹੈ ਜਾਪਾਨਾਂ ਨੇ ਉਹ ਨਹੀਂ ਵਹਾਉਂਦੀ ਉਹ ਸਿਰਫ ਲੱਤਾਂ ਨਜ਼ਰ ਆਉਂਦੀਆਂ ਉਹ ਇਹਨਾਂ ਦਾ ਕਲਚਰ ਇਹਨਾਂ ਨੂੰ ਬੁਰਾ ਨਹੀਂ ਲੱਗਦਾ ਪਰ ਪੇਟ ਨਜ਼ਰ ਆਉਣਾ ਇਹਨਾਂ ਨੂੰ ਬੁਰਾ ਲੱਗਦਾ ਵੇ ਤੇ ਉਹ ਹਰ ਕੋਈ ਕਲਚਰ ਹੈ ਉਹਦੇ ਨਾਲ ਇੱਥੇ ਕੋਈ ਨਹੀਂ ਆਉਂਦੀਆਂ ਕਿ ਸਾਨੂੰ ਜਿਹੜਾ ਵੀ ਆਪਣਾ ਦਵੋ ਜੀ ਆਪਣਾ ਸਾਨੂੰ ਢਿੱਡ ਵਹਾਣ ਦੀ ਇਜਾਜ਼ਤ ਦਵੋ ਤੇ ਇੱਥੇ ਕੋਈ ਆਹਰ ਆ ਗਈ ਸਾਡੇ ਢਿੱਡ ਸਾਨੂੰ ਨੰਗੇ ਜਿਹੜੇ ਨੇ ਆਪਣਾ ਕੱਜਣੇ ਪੈਂਦੇ ਨੇ ਤੇ ਫਲਾਣੇ ਢੀਂਗੇ ਤੇ ਮਰਦ ਜਿਹੜੇ ਨੇ ਉਹ ਆਪਣਾ ਸਾਡੇ ਜਿਹੜੇ ਨੇ ਅੰਡਰਵੇਅਰ ਨਾ ਵੇਖਣ ਤੇ ਸਾਨੂੰ ਜਿਹੜਾ ਵੇ ਉਹ ਆਪੀ ਉੱਤੇ ਕੱਪੜੇ ਬੰਦ ਰੱਖਦੀਆਂ ਨੇ ਲੱਤਾਂ ਬੰਦ ਕਰਕੇ ਬਹਿੰਦੀਆਂ ਨੇ ਨਾ ਨਜ਼ਰ ਆਏ ਤੇ ਇੱਕ ਜਿਹੜਾ ਵੇ ਕਹਿ ਲੋ ਕਿ ਕੰਪਲੈਕਸ ਹੈ ਤੇ ਇਹਦਾ ਕੋਈ ਹੱਲ ਨਹੀਂ ਤੇ ਇਹਨਾਂ ਲੋਕਾਂ ਨਾਲ ਕੋਈ ਬਹਿਸ ਨਹੀਂ ਤੇ ਮੈਂ ਤੇ ਬੜਾ 2-3 ਦਿਨ ਬੜਾ ਇੰਤਜ਼ਾਰ ਕੀਤਾ ਤੇ